ਜਿਹੜੀ ਖਬਰ ਆ ਬਹੁਤ ਹੀ ਇੰਪੋਰਟੈਂਟ ਆ ਆਪਣੀ ਕਮਿਊਨਿਟੀ ਦੇ ਲਈ। SV 509 ਬਿੱਲ ਜਿਹੜਾ ਸੈਨੇਟ ਬਿੱਲ ਹੈਗਾ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਟ੍ਰੇਨਿੰਗ ਟਰਾਂਸਨੈਸ਼ਨਲ ਰਿਪਰੈਸ਼ਨ। ਸੋ ਇਹਦਾ ਮਤਲਬ ਇਹ ਆ ਵੀ ਅਮਰੀਕਾ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕੋਈ ਵੀ ਜਿਹੜਾ ਅਮਰੀਕਨ ਸਿਟੀਜ਼ਨ ਆ, ਕੋਈ ਵੀ ਵਸਿੰਦਾ ਹੈ ਕੈਲੀਫੋਰਨੀਆ ਸਟੇਟ ਦਾ, ਉਹਦੀ ਜਿਹੜੀ ਸਿਕਿਉਰਿਟੀ ਤੇ ਸੇਫਟੀ ਉਹਦੇ ਸੰਬੰਧ ਦੇ ਵਿੱਚ ਜੇ ਕੋਈ ਬਾਹਰ ਦੀਆਂ ਸਰਕਾਰਾਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼, ਉਹਨਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਆ, ਉਸ ਦੇ ਅਗੇਂਸਟ ਜਿਹੜੀਆਂ ਇੱਥੇ ਦੀਆਂ ਏਜੰਸੀਜ਼ ਹੈਗੀਆਂ, ਪੁਲਿਸ ਏਜੰਸੀਜ਼ ਆ, ਹੋਰ ਆ, ਉਹਨਾਂ ਨੂੰ ਟ੍ਰੇਨਿੰਗ ਨੂੰ ਲੈ ਕੇ ਹੈਗਾ। ਇਹ ਪਿਛਲੇ ਸਾਲ ਬਿੱਲ ਜਸਮੀਤ ਕੌਰ ਬੈਂਸ ਲੈ ਕੇ ਆਏ ਸੀ। ਉਸ ਟਾਈਮ ਦੇ ਉੱਤੇ ਇਸ ਬਿੱਲ ਯੂਨੈਨਿਮਸਲੀ ਪਾਸ ਹੋਇਆ ਸੀ ਸੈਨੇਟ ਅਸੈਂਬਲੀ ਚ, ਪਰ ਅਨਫੋਰਚੂਨੇਟਲੀ ਐਨਾ ਕੈਬਰੀਐਲੋ ਜੋ ਸੈਨੇਟਰ ਹੈਗੇ ਆ ਫ੍ਰਿਜ਼ਨੋ ਤੋਂ, ਉਹਨਾਂ ਨੇ ਇਹ ਬਹਾਨਾ ਲਾਇਆ ਸੀ ਵੀ 6 ਲੱਖ ਦਾ ਖਰਚਾ ਆਣਾ ਆ ਤੇ ਇਸ ਕਰਕੇ ਬਿੱਲ ਇਹ ਡੈਡ ਹੋ ਗਿਆ। ਪਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੂੰ ਐਕਸਪਲੇਨ ਕੀਤਾ ਗਿਆ, ਉਹ ਖੁਦ ਜਦੋਂ ਮਾਰਚ ਚੱਲਿਆ ਸੀ, ਪੈਦਲ ਮਾਰਚ, ਉਹ 'ਚ ਉਹਨਾਂ ਨੇ ਹਿੱਸਾ ਵੀ ਲਿਆ। ਉਹ ਕਹਿੰਦੀ ਵੀ ਮੈਂ ਖੁਦ ਬਿੱਲ ਲੈ ਕੇ ਆਉਂਗੀ। ਸੋ ਹੁਣ ਇਹ ਦੂਸਰੀ ਵਾਰੀ ਜਸਮੀਤ ਕੌਰ ਬੈਂਸ ਅਸੈਂਬਲੀ ਵੂਮਨ ਤੇ ਐਨਾ ਕੈਬਰੀਐਲੋ ਜੋ ਸੈਨੇਟਰ ਹੈਗੇ ਕੈਲੀਫੋਰਨੀਆ ਦੇ, ਇਹ ਬਿੱਲ ਨੂੰ ਲੈ ਕੇ ਆ ਰਹੇ ਆ। ਸੋ ਸਭ ਤੋਂ ਵੱਡੀ ਹੈਰਾਨੀ ਗੱਲ ਰਾਜਕਰਨਵੀਰ ਸਿੰਘ ਜੀ ਇਹ ਆ ਵੀ ਇਸ ਬਿੱਲ ਦੇ ਵਿੱਚ ਕਿਸੇ ਵੀ ਮੁਲਕ ਦਾ ਨਾਂ ਨਹੀਂ ਲਿਆ ਗਿਆ ਵੀ ਕਿਹੜੇ ਮੁਲਕ ਦੇ ਲੋਕ ਜਾਂ ਕਿਹੜੇ ਮੁਲਕ ਦੀਆਂ ਸਰਕਾਰਾਂ ਅਮਰੀਕਾ ਦੇ ਕੈਲੀਫੋਰਨੀਆ ਦੇ ਸਿਟੀਜ਼ਨਸ ਨੂੰ ਮਾਰਨ ਦੀ ਜਾਂ ਧਮਕਾਉਣ ਦੀ ਕੋਸ਼ਿਸ਼ ਕਰਦੇ ਆ। ਪਰ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਆਪਾਂ ਵੀ ਹਮੇਸ਼ਾ ਕਹਿੰਦੇ ਰਹਿੰਦੇ ਸਾਡੇ ਭਰਾ ਹੈਗੇ ਆ, ਉਹ ਵੀ ਕਹਿੰਦੇ ਰਹਿੰਦੇ ਆ ਵੀ ਜੀ ਸਿੱਖ ਸਾਡੇ ਵੱਡੇ ਭਰਾ ਆ, ਸਾਨੂੰ ਬਚਾਉਣ ਲਈ ਬਣੇ ਹੋਏ ਆ। 15 ਤੋਂ ਵੱਧ ਜਿਹੜੀਆਂ ਹਿੰਦੂ ਆਰਗੇਨਾਈਜੇਸ਼ਨਸ ਇਸ ਬਿੱਲ ਦਾ ਵਿਰੋਧ ਕਰ ਰਹੀਆਂ ਤੇ ਜੋ ਲੈਟਰ ਉਹਨਾਂ ਨੇ ਲਿਖਿਆ ਹੈਗਾ ਆ, ਉਹਦੇ ਵਿੱਚ ਉਹਨਾਂ ਨੇ ਇਹ ਲਿਖਿਆ ਆ ਵੀ ਇਹ ਇੰਡੀਆ ਤੇ ਚਾਈਨਾ ਦੇ ਅਗੇਂਸਟ ਆ। ਹਾਲਾਂਕਿ ਜਦੋਂ ਵੀ ਤੁਸੀਂ ਗੂਗਲ ਤੇ ਸਰਚ ਕਰੋ, ਆਪਾਂ ਟਰਾਈ ਕਰਾਂਗੇ ਜੇ ਸਕਰੀਨ ਤੇ ਵੀ ਸ਼ੋਅ ਕਰ ਸਕਦੇ ਹੋਈਏ, ਇਸ ਬਿੱਲ ਦੇ ਉੱਤੇ ਕਿਸੇ ਵੀ ਗਵਰਨਮੈਂਟ ਦਾ, ਕਿਸੇ ਵੀ ਕੰਟਰੀ ਦਾ ਨਾਂ ਨਹੀਂ ਲਿਖਿਆ ਹੋਇਆ। ਪਰ ਇਹ ਸਿੱਖਾਂ ਲਈ ਜ਼ਰੂਰੀ ਬਹੁਤ ਆ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਿਆ ਵੀ ਕਿਸ ਤਰ੍ਹਾਂ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆ। ਕੈਨੇਡਾ ਦੇ ਵਿੱਚ ਸ਼ਹੀਦ ਕੀਤੇ ਗਏ ਆ, ਅਮਰੀਕਾ 'ਚ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਇਸ ਬਿੱਲ ਦੇ ਵਿੱਚ ਜਿਹੜੀਆਂ ਵਿਰੋਧ ਕਰਨ ਵਾਲੀਆਂ ਆਰਗੇਨਾਈਜੇਸ਼ਨਸ ਆ, ਉਹਨਾਂ ਦਾ ਜ਼ਰੂਰ ਆਪਾਂ ਨਾਂ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਪਰ ਹਜੇ ਤੱਕ ਵੀ ਸਾਨੂੰ ਆਪਣੇ ਪੰਜਾਬੀ ਭੈਣਾਂ ਭਰਾਵਾਂ ਜਾਂ ਪੰਜਾਬੀ ਆਰਗੇਨਾਈਜੇਸ਼ਨ ਜਾਂ ਗੁਰੂ ਘਰ, ਉਹਨਾਂ ਵੱਲੋਂ ਕਾਫੀ ਸੁਸਤੀ ਜਾਪਦੀ ਆ ਵੀ ਭਾਈ ਤੁਸੀਂ ਕਿਉਂ ਨਹੀਂ ਐਕਟ ਕਰ ਰਹੇ। ਅਸੀਂ ਫਰਾਈਡੇ ਨੂੰ ਵੀ ਸ਼ੋਅ ਕੀਤਾ ਸੀ, ਉਹਦੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਵੀ ਭਾਈ ਇਸ ਵਾਰੀ ਵੱਧ ਤੋਂ ਵੱਧ ਹਿੱਸਾ ਲਓ, ਕਿਉਂਕਿ ਕੱਲ ਨੂੰ ਹੀਅਰਿੰਗ ਹੈਗੀ ਆ 1 ਤਰੀਕ ਨੂੰ, ਸਵੇਰੇ ਉੱਥੇ ਹੋਣੀ ਆ 9:30 ਵਜੇ ਕੈਲੀਫੋਰਨੀਆ ਕੈਪੀਟਲ ਦੇ ਉੱਤੇ। ਸਾਰਿਆਂ ਨੂੰ ਬੇਨਤੀ ਵੀ ਕੀਤੀ ਆ, ਵੱਧ ਤੋਂ ਵੱਧ ਜਿੰਨੇ ਪਹੁੰਚ ਸਕਦੇ ਹੈਗੇ ਇਹਦੇ ਹੱਕ ਦੇ ਵਿੱਚ ਪਹੁੰਚੋ ਵੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਸਪਸ਼ਟ ਹੀ ਆ ਵੀ ਕਿਸ ਤਰੀਕੇ ਦੇ ਨਾਲ ਲੱਗੇ ਆ। ਸੋ ਇਹਦਾ ਐਨਾਲਿਸਿਸ ਆਲਰੇਡੀ ਆ ਚੁੱਕਾ ਹੈ ਬਾਹਰ। ਸੋ ਜਿਹੜਾ ਸੈਨੇਟ ਕਮੇਟੀ ਔਨ ਪਬਲਿਕ ਸੇਫਟੀ, ਇਸ ਦੇ ਸਾਹਮਣੇ ਇਹ ਜਿਹੜਾ ਪੇਸ਼ ਹੋਣਾ ਆ, ਇਹ ਜਿਹੜੇ ਆਥਰ ਨੇ ਜਿਹੜੇ ਐਨਾ ਕੈਬਰੀਓ, ਉਹਨਾਂ ਦੇ ਦੁਆਰਾ ਹੀਅਰਿੰਗ ਡੇਟ ਜਿੱਦਾਂ ਦੇਖਿਆ ਵੀ 1 ਤਰੀਕ ਨੂੰ ਇਸ ਦੇ ਵਿੱਚ ਰੱਖੀ ਗਈ ਹੈਗੀ ਆ। ਸੋ ਇਹ ਅਹਿਮ ਆ। ਜੇ ਤੁਸੀਂ ਦੇਖੋ ਵੀ ਸਪੋਰਟ ਦੇ ਵਿੱਚ ਕੀ ਆ, ਕੈਲੀਫੋਰਨੀਆ ਦੇ ਪੁਲਿਸ ਚੀਫ ਦੀ ਜਿਹੜੀ ਐਸੋਸੀਏਸ਼ਨ ਤੇ ਸਿੱਖ ਕੋਲੇਸ਼ਨ, ਇਹ 2 ਆਰਗੇਨਾਈਜੇਸ਼ਨਾਂ ਨੇ ਹੁਣ ਤੱਕ ਸਪੋਰਟ ਦੀ ਲੈਟਰ ਜਿਹੜੀ ਉਹ ਘੱਲੀ ਆ। ਉਹ ਆਰਗੇਨਾਈਜੇਸ਼ਨਾਂ ਤਾਂ ਸਾਰੀਆਂ ਸਪੋਰਟ ਕਰ ਰਹੀਆਂ, ਪਰ ਮੇ ਵੀ ਅਜੇ ਵੀ ਦੇਰੀ ਨਹੀਂ ਹੋਈ, ਅੱਜ ਹੀ ਘੱਲ ਦੋ। ਜਿਹੜੇ ਵੀ ਸੁਣ ਰਹੇ ਆ, ਗੁਰੂ ਘਰ ਵਾਲੇ ਆ ਉਹ ਵੀ ਘੱਲ ਦੋ, ਹੋਰ ਆਰਗੇਨਾਈਜੇਸ਼ਨਾਂ ਆ ਉਹ ਵੀ ਘੱਲ ਦੋ। ਆਪੋਜੀਸ਼ਨ 'ਚ ਦੇਖੋ ਹਰਜੋਤ ਸਿੰਘ ਜੀ, ਕੱਲੇ ਦਾ ਨਾਂ ਜੇ ਆਪਾਂ ਲਈਏ, Americans for Hindus, Bay Area Hindu Democratic Coalition, Bay Area Jewish Coalition, Bay Area Youth Parivar, Coalition of Hindus of North America, Global Organization People of Indian Origin, Hindu American Foundation, Hindu American Political Action Committee, Hindu Americans of San Diego, Hindu Community Institute, Hindu Speakers Bureau, Hindu Pact, India Heritage Foundation, Indo-American Community Federation, Interfaith Shadi, Israeli American Civic Action Network, Karya Siddhi Hanuman Temple, Sacramento Organization of Hindu Malayali, Sanatana Hindu Dharma International Vedic Awareness, SMVS Newark CA LLC, Shri Venkateshwara Temple,
ਸਟੈਂਡ ਵਿਦ ਅਸ, ਦੀ ਅਵੰਤੀ ਫਾਊਂਡੇਸ਼ਨ, ਯੂਨਾਈਟਿਡ ਹਿੰਦੂ ਕੌਂਸਲ। ਇਹ ਦੇਖੋ ਵੀ ਇਹ ਉਹ ਸਾਰੇ ਦੇ ਸਾਰੇ ਉਹ ਆਰਗੇਨਾਈਜੇਸ਼ਨਾਂ ਆ। ਇਹਨਾਂ ਨੇ ਹੁਣ ਇਹ ਕੀਤਾ ਹੈ ਹਰਜੋਤ ਸਿੰਘ ਜੀ, ਵੀ ਕੱਲੀਆਂ ਜਿਹੜੀਆਂ ਮੋਦੀ ਵਾਲੀਆਂ ਭਾਰਤ ਪੱਖੀ ਜਿਹੜੀਆਂ ਆਰਗੇਨਾਈਜੇਸ਼ਨਾਂ ਹੀ ਨਹੀਂ, ਇਹਨਾਂ ਨੇ ਇੱਕ ਹਿਸਾਬ ਦੇ ਨਾਲ ਦਿਖਾ ਦਿੱਤਾ ਵੀ ਸਾਰੇ ਦੇ ਸਾਰੇ ਹਿੰਦੂ ਇਸ ਦੇ ਉਲਟ ਨੇ। ਜੀ ਹਾਂ, 100% ਬਹੁਤ ਸਾਰੀਆਂ ਨਾਲ ਜੂਇਸ਼ ਆਰਗੇਨਾਈਜੇਸ਼ਨਾਂ ਜਿਹੜੀਆਂ ਉਹਨਾਂ ਨੇ ਜਿਹੜੀਆਂ ਇਜ਼ਰਾਈਲੀ ਆਰਗੇਨਾਈਜੇਸ਼ਨਾਂ ਜਿਹੜੀਆਂ ਉਹ ਜੋੜ ਲਈਆਂ। ਤੁਸੀਂ ਦੇਖੋ ਇਸ ਦੇ ਵਿੱਚ, ਇਸ ਬਿੱਲ ਦੇ ਵਿੱਚ ਕਿਤੇ ਵੀ ਇੰਡੀਆ ਦਾ ਨਾਂ ਨਹੀਂ ਆਉਂਦਾ। ਸਿਰਫ ਇਹ ਨਾਂ ਆਉਂਦਾ ਆ ਵੀ ਜਿਹੜੀਆਂ ਫੋਰਨ ਐਂਟੀਟੀਜ਼, ਜਿਹੜੀਆਂ ਫੋਰਨ ਕੰਟਰੀਜ਼, ਜਿਹੜੀਆਂ ਫੋਰਨ ਰਜੀਮਸ ਇੱਥੇ ਆਪਣੇ ਜਿਹੜੇ ਡਿਸੀਡੈਂਟਸ ਆ ਉਹਨਾਂ ਦੀ ਆਵਾਜ਼ ਨੂੰ ਦੱਬਣਗੀਆਂ, ਦੱਬ ਰਹੀਆਂ ਆ, ਜਾਂ ਉਹਨਾਂ ਨੂੰ ਧਮਕੀਆਂ ਦਿੰਦੀਆਂ ਆ, ਮਾਰਨ ਦੀ ਕੋਸ਼ਿਸ਼ ਆ, ਜਾਂ ਉਹ ਸਾਰੀਆਂ ਚੀਜ਼ਾਂ ਆ। ਉਸ ਸੰਬੰਧ ਦੇ ਵਿੱਚ ਟ੍ਰੇਨਿੰਗ ਦੇਣੀ ਆ ਆਫਿਸ ਆਫ ਐਮਰਜੈਂਸੀ ਸਰਵਿਸ ਨੂੰ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ। ਇਹ ਟ੍ਰੇਨਿੰਗ ਤੋਂ ਹੀ ਡਰੀ ਜਾਂਦੇ ਆ। ਤੁਸੀਂ ਇਹ ਦੇਖੋ ਵੀ ਜਦ ਕਿ ਉਹਨਾਂ ਮੁਲਕਾਂ ਦਾ ਨਾਮ ਨਹੀਂ ਹੈਗਾ, ਪਰ ਫਿਰ ਵੀ ਇਸ ਚੀਜ਼ ਦੇ ਵਿੱਚ ਇਹ ਚੀਜ਼ ਸਾਹਮਣੇ ਹੈਗੀ ਆ। ਸੈਕਟਰੀ ਆਫ ਸਟੇਟ ਦੇ ਵਿੱਚ ਜਿਹੜਾ ਐਗਜ਼ਿਸਟਿੰਗ ਲਾ ਆ ਉਹ ਰਿਕਵਾਇਰ ਕਰਦਾ ਆ ਸਪੀਕਰ ਆਫ ਦਾ ਹਾਊਸ ਨੂੰ, ਰਿਪਰੈਜ਼ੈਂਟੇਟਿਵ ਨੂੰ, ਕਮੇਟੀ ਔਨ ਫੋਰਨ ਰਿਲੇਸ਼ਨ ਆਫ ਸੈਨੇਟ ਨੂੰ ਹਰ ਸਾਲ 25 ਤਰੀਕ ਨੂੰ ਵੀ ਇੱਕ ਕੰਪਲੀਟ ਰਿਪੋਰਟ ਜਿਹੜੀ ਆ ਉਹ 25 ਫਰਵਰੀ ਤੱਕ ਜਿਹੜੀ ਉਹ ਘੱਲੇ ਵੀ ਸਰਕਾਰ, ਕਿਹੜੀ ਸਰਕਾਰ ਦੇ ਦੁਆਰਾ ਹਰਾਸਮੈਂਟ ਕੀਤੀ ਗਈ, ਇੰਟੀਮੀਡੇਸ਼ਨ ਕੀਤੀ ਗਈ, ਜਾਂ ਲੋਕਾਂ ਨੂੰ ਮਾਰਿਆ ਗਿਆ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਬਾਰਡਰਸ ਦੇ ਬਾਹਰ, ਉਹਨਾਂ ਕੰਟਰੀਜ਼ ਦੇ ਵਿੱਚ ਜਿਨ੍ਹਾਂ ਦੇ ਦੁਆਰਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਉਹ ਹੋ ਰਹੀ ਆ ਉਸ ਦੇ ਵਿੱਚ। ਸੋ ਹੁਣ ਕਹਿੰਦੇ ਵੀ ਇਸ ਜੇ ਲਾ, ਇਹ ਕਾਨੂੰਨ ਪਾਸ ਹੁੰਦਾ ਆ ਤਾਂ ਇਹ OES ਆਫਿਸ ਆਫ ਐਮਰਜੈਂਸੀ ਜਿਹੜੀ ਸਰਵਿਸ ਆ ਉਹਨਾਂ ਨੂੰ ਜਿਹੜੀ ਇਸ ਬਾਬਤ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਬਤ ਜਿਹੜੀ ਉਹ ਟ੍ਰੇਨਿੰਗ ਜਿਹੜੀ ਉਹ ਦਿੱਤੀ ਜਾਣੀ ਆ। ਪਰ ਤੁਸੀਂ ਦੇਖੋ ਵੀ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਜਿਹੜਾ ਉਹ ਇੰਨਾ ਜ਼ਿਆਦਾ ਉੱਭਰਿਆ ਕਿਉਂ ਹੈਗਾ ਆ। ਦਸੰਬਰ 2023 ਦੇ ਵਿੱਚ US ਦੀ ਜਿਹੜੀ ਸੈਨੇਟ ਫੋਰਨ ਰਿਲੇਸ਼ਨ ਕਮੇਟੀ ਆ ਉਹਨਾਂ ਨੇ ਹੀਅਰਿੰਗ ਜਿਹੜੀ ਉਹ ਕੀਤੀ ਸੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਥਾਰਟੇਰੀਅਨਸ ਟਾਰਗੇਟਿੰਗ ਡਿਸੀਡੈਂਟਰਸ ਅਬਰੋਡ। ਉਹਦੇ ਵਿੱਚ ਜਿਹੜੀ ਫਰੀडम ਹਾਊਸ ਦੀ ਜਿਹੜੀ ਟੈਸਟੀਮੋਨੀ ਆ ਉਹ ਸਬਮਿਟ ਕੀਤੀ ਗਈ ਵੀ ਕਿਸ ਤਰੀਕੇ ਦੇ ਨਾਲ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਲੋਕ ਆਪਣੇ ਉਹਨਾਂ ਬਾਰਡਰਾਂ ਤੋਂ ਬਾਹਰ ਇੱਥੇ ਅਮਰੀਕਾ 'ਚ ਨੇ, ਉੱਥੇ ਜਿਹੜੇ ਡਿਸੀਡੈਂਟ ਨੇ, ਐਕਟਿਵਿਸਟ ਨੇ, ਜਰਨਲਿਸਟ ਨੇ, ਜਾਂ ਹੋਰ ਲੋਕ ਐਗਜ਼ਾਈਲ ਦੇ ਵਿੱਚ ਜਿਹੜੇ ਰਹਿ ਰਹੇ ਆ, ਉਹਨਾਂ ਨੂੰ ਧਮਕਾਉਣਾ, ਉਹਨਾਂ ਖਿਲਾਫ ਹਿੰਸਾ ਦੀ ਵਰਤੋਂ ਕਰਨਾ, ਉਹਨਾਂ ਨੂੰ ਮਾਰਨ ਧਮਕਾਉਣ ਦੀ ਜਿਹੜੀ ਗੱਲ ਕਰਨੀ ਆ ਉਹ ਅਸੀਂ ਅਮਰੀਕਾ ਦੇ ਵਿੱਚ ਕੁਝ ਮੁਲਕਾਂ ਦੇ ਦੁਆਰਾ ਜਿਹੜੀ ਉਹ ਦੇਖੀ ਹੈਗੀ ਆ। ਸੋ ਹੁਣ ਜਦ ਇਹ ਸਪੈਸ਼ਲ ਟ੍ਰੇਨਿੰਗ ਇਸ ਦੇ ਤਹਿਤ ਜਿਹੜੀ ਉਹ ਦੇਣੀ ਆ, ਉਸ ਚੀਜ਼ ਦੇ ਜਿਹੜੇ ਉਹ ਉਲਟ ਹੋ ਗਏ ਆ। ਕੈਲੀਫੋਰਨੀਆ ਹੱਕ ਵਾਲੇ ਕੀ ਕਹਿੰਦੇ ਆ, ਉਹਨਾਂ ਦਾ ਆਰਗੂਮੈਂਟ ਵੀ ਜੇ ਆਪਾਂ ਸੁਣਦੇ ਆ। ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ, ਇਹ ਜਿਹੜਾ ਪਹਿਲਾ ਬਿੱਲ ਸੀਗਾ 3027 ਸੀਗਾ, ਯਾਦ ਜਿਹੜਾ ਦਵਾ ਦਈਏ, ਜਿਹੜਾ ਡਾਕਟਰ ਬੈਂਸ ਦਾ ਇਹ ਬਿੱਲ ਸੀ ਜਿਹੜਾ ਅਸੈਂਬਲੀ ਸਰਬਸੰਮਤੀ ਦੇ ਨਾਲ ਪਾਸ ਹੋਇਆ ਸੀ, ਬਾਅਦ ਚ ਇਹੀ ਸੈਨੇਟ ਅਪਰੋਪਰੀਏਸ਼ਨ ਕਮੇਟੀ ਦੇ ਵਿੱਚ ਬੇਸਿਕਲੀ ਠੰਡੇ ਬਸਤੇ ਚ ਪਾ ਦਿੱਤਾ ਗਿਆ $6 ਲੱਖ ਦਾ ਜਿਹੜਾ ਉਹ ਹਵਾਲਾ ਦੇ ਕੇ। ਕਹਿੰਦੇ ਵੀ ਜਿਹੜੇ CPCA ਆ, ਕੈਲੀਫੋਰਨੀਆ ਪੁਲਿਸ ਚੀਫ ਐਸੋਸੀਏਸ਼ਨ, ਸਾਰੇ ਪੁਲਿਸ ਦੇ ਜਿਹੜੇ ਚੀਫ ਮੰਨਦੇ ਆ ਵੀ ਇਸ ਟ੍ਰੇਨਿੰਗ ਦੀ ਜ਼ਰੂਰਤ ਆ। ਟ੍ਰਾਂਸਨੈਸ਼ਨਲ ਰਿਪਰੈਸ਼ਨ ਕਹਿੰਦੇ ਵੀ ਇੱਕ ਬਹੁਤ ਗਲਤ ਚੀਜ਼ ਆ, ਹਿਊਮਨ ਰਾਈਟਸ ਦੀ ਇਸ ਦੇ ਵਿੱਚ ਉਲੰਘਣਾ ਆ, ਤੇ ਇਸ ਦੇ ਬਹੁਤ ਦੂਰ ਤੱਕ ਜਿਹੜੇ ਆ ਉਹ ਇਫੈਕਟ ਪੈਂਦੇ ਨੇ। ਤੇ ਕਹਿੰਦੇ ਵੀ ਜਿਹੜੀਆਂ ਟੈਕਟਿਕਸ ਉਹਨਾਂ ਦੇ ਦੁਆਰਾ ਵਰਤੀਆਂ ਜਾਂਦੀਆਂ, ਸਰਵੇਲੈਂਸ, ਇੰਟੀਮੀਡੇਸ਼ਨ, ਸਾਈਬਰ ਅਟੈਕ, ਕੋਅਰਜਨ, ਟਾਰਗੇਟ ਕਰਨਾ ਇੰਡੀਵਿਜੂਅਲ ਨੂੰ, ਡਿਸੀਡੈਂਟਸ ਨੂੰ, ਡਾਇਸਪੋਰਾ ਕਮੇਟੀਜ਼ ਨੂੰ, ਤੇ ਕਹਿੰਦੇ ਵੀ ਉਹਨਾਂ ਦੀ ਸੇਫਟੀ, ਫਰੀडम ਆਫ ਸਪੀਚ ਨੂੰ ਜਿਹੜਾ ਉਹ ਖਤਰਾ ਆ। ਤੇ ਇਹ ਜਿਹੜੀ ਟ੍ਰੇਨਿੰਗ ਇਸ ਦੇ ਵਿੱਚ ਜਿਹੜੀ 509 ਚ ਦੱਸੀ ਗਈ ਆ, ਉਹਦੇ ਨਾਲ ਕਹਿੰਦੇ ਵੀ ਲਾ ਐਨਫੋਰਸਮੈਂਟ ਦੇ ਕੋਲ ਕੁਝ ਅਜਿਹੇ ਟੂਲ ਆਉਣਗੇ ਜੋ ਕਿ ਆਪਣੀਆਂ ਲਾ ਐਨਫੋਰਸਮੈਂਟ ਏਜੰਸੀਜ਼ ਕੈਲੀਫੋਰਨੀਆ ਦੇ ਵਿੱਚ ਵਰਤਣਗੀਆਂ, ਤਾਂ ਜੋ ਅਫਸਰਾਂ ਨੂੰ ਇਹ ਨਿਸ਼ਾਨਦੇਹ ਕਰਨਾ ਜਾਂ ਉਸ ਨੂੰ ਮਾਰਕ ਕਰਨਾ ਈਜ਼ੀ ਹੋਊਗਾ ਵੀ ਇਹ ਮਸਲਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਆ ਜਾਂ ਇਸ ਦੇ ਵਿੱਚ ਕੀ ਹੈਗਾ ਆ। ਹੁਣ ਇਸ ਦੇ ਉਲਟ ਜਿਹੜੀਆਂ ਆਪਾਂ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਜਿਹੜੀ ਆਪੋਜੀਸ਼ਨ 'ਚ ਲੈਟਰ ਜਿਹੜੀ ਉਹ ਲਿਖੀ ਆ, ਉਹਨਾਂ ਨੇ ਇਸ ਬਿੱਲ ਦੇ ਵਿੱਚ ਨਾਮ ਤਾਂ ਨਹੀਂ ਲਿਖਿਆ ਇੰਡੀਆ ਦਾ, ਚਾਈਨਾ ਦਾ, ਪਰ ਕਹਿੰਦੇ ਆ ਵੀ ਸਾਨੂੰ ਇਹ ਆ ਵੀ ਜਾਣ ਬੁੱਝ ਕੇ ਜਿਹੜਾ ਜੀ ਸਾਨੂੰ ਜਿਹੜਾ ਇਸ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ। ਕਹਿੰਦੇ ਵੀ ਸਾਡੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਜੋ ਕਿ ਟੈਰਰਿਜ਼ਮ ਤੇ ਐਕਸਟ੍ਰੀਮਿਜ਼ਮ ਦੇ ਖਿਲਾਫ ਬੋਲਦੀਆਂ ਆ,
ਤਾਂ ਕਹਿੰਦੇ ਵੀ ਸਾਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਜਿਹੜਾ ਉਹ ਪਾ ਕੇ ਸਾਡੇ ਤੇ ਐਕਸ਼ਨ ਜਿਹੜਾ ਉਹ ਲਿਆ ਜਾ ਸਕਦਾ ਆ। ਸੋ ਇਹ ਕਿਤੇ ਨਾ ਕਿਤੇ ਮੰਨਦੇ ਆ ਅੰਦਰ ਖਾਤੇ ਵੀ ਅਸੀਂ ਇਸ ਤਰੀਕੇ ਦੇ ਨਾਲ ਕਮਿਊਨਿਟੀਜ਼ ਨੂੰ ਬਦਨਾਮ ਕਰਦੇ ਆ ਜਾਂ ਉਹਨਾਂ ਉੱਤੇ ਨਿਸ਼ਾਨਾ ਜਿਹੜਾ ਅਸੀਂ ਸਾਧਦੇ ਆ, ਇਸ ਚੀਜ਼ ਕਰਕੇ ਸਾਡੇ ਤੇ ਕੋਈ ਐਕਸ਼ਨ ਨਾ ਹੋਵੇ, ਸਾਨੂੰ ਉਸੇ ਖੁੱਲ੍ਹ ਦੇ ਨਾਲ ਭੰਡੀ ਪ੍ਰਚਾਰ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਰਹੇ, ਤੇ ਇਸ ਲਈ ਇਹ ਜਿਹੜਾ ਬਿੱਲ ਆ ਉਹ ਪਾਸ ਨਹੀਂ ਹੋਣਾ ਚਾਹੀਦਾ। ਸੋ ਹੁਣ ਆਪਣੇ ਜਿਹੜੇ ਲੋਕ ਨੇ, ਆਪਣੀ ਜਿਹੜੀ ਕਮਿਊਨਿਟੀ ਆ, ਉਹਨਾਂ ਨੂੰ ਹੁਣ ਦੇਖਣਾ ਹੋਊਗਾ ਵੀ ਭਾਈ ਅੱਗੇ ਹੁਣ ਤੁਸੀਂ ਕਰਨਾ ਕੀ ਹੈਗਾ ਆ। ਜੀ ਹਰਜੋਤ ਸਿੰਘ ਜੀ, ਸੋ ਬਿਲਕੁਲ ਉਦਣ ਅਸੀਂ ਅਨਾਉਂਸ ਕੀਤਾ ਸੀ ਵੀ 15 ਦੇ ਕਰੀਬ, ਹੁਣ 2 ਦਰਜਨ ਤੋਂ ਵੱਧ ਇਹ ਆਰਗੇਨਾਈਜੇਸ਼ਨ ਹੋ ਗਈਆਂ, ਹਿੰਦੂ ਆਰਗੇਨਾਈਜੇਸ਼ਨਸ ਜਿਹੜੀਆਂ ਇਸ ਬਿੱਲ ਦੇ ਉਲਟ ਆਈਆਂ, ਤੇ ਹਜੇ ਤੱਕ ਸੋ ਫਾਰ 2 ਸਿੱਖ ਆਰਗੇਨਾਈਜੇਸ਼ਨਾਂ ਹੀ ਆ ਆਪਾਂ ਦੇਖ ਰਹੇ, ਉਹਨਾਂ ਦੇ ਨਾਂ ਜੋ ਵੈਬ ਪੇਜ ਦੇ ਉੱਤੇ ਪਏ ਹੈਗੇ ਆ। ਮੈਨੂੰ ਸਮਝ ਨਹੀਂ ਆਉਂਦਾ ਵੀ ਬਾਕੀ ਗੁਰੂ ਘਰਾਂ ਦੀਆਂ ਕਮੇਟੀਆਂ, ਸਿੱਖ ਆਰਗੇਨਾਈਜੇਸ਼ਨ ਚੁੱਪ ਕਾਹਦੇ ਬੈਠੀਆਂ ਹੈਗੀਆਂ। ਸੋ ਮੇਕ ਸ਼ੋਰ ਕਰੋ ਕੱਲ ਨੂੰ ਮੰਗਲਵਾਰ ਨੂੰ ਅਪ੍ਰੈਲ 1 ਨੂੰ 9:30 ਵਜੇ ਸੈਨੇਟ ਪਬਲਿਕ ਸੇਫਟੀ ਕਮੇਟੀ ਜਿਹੜੀ ਕੈਲੀਫੋਰਨੀਆ ਸਟੇਟ ਕੈਪੀਟਲ ਦੇ ਉੱਤੇ ਹੈਗੀ ਆ, ਉੱਥੇ ਹੀਅਰਿੰਗ ਹੋਣ ਜਾ ਰਹੀ ਆ। ਪਹਿਲੀ ਗੱਲ ਤਾਂ ਇਹ ਆ ਵੀ ਵੱਧ ਤੋਂ ਵੱਧ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਪਹੁੰਚਣੇ ਚਾਹੀਦੇ ਆ ਆਪਣੇ ਸਿੱਖ ਭੈਣ ਭਰਾ ਇਸ ਬਿੱਲ ਦੇ ਹੱਕ ਦੇ ਵਿੱਚ। ਦੂਸਰੇ ਨੰਬਰ ਤੇ ਅਜੇ ਤੱਕ ਵੀ ਜਿਹੜੇ ਵੀ ਗੁਰੂ ਘਰ ਤੁਸੀਂ ਚਾਹੁੰਦੇ ਆ, ਆਪਣੇ ਗੁਰੂ ਘਰ ਦੇ ਸੇਵਾਦਾਰ ਜਿਹੜੇ ਆ, ਕਮੇਟੀ ਮੈਂਬਰਸ ਆ, ਉਹਨਾਂ ਨੂੰ ਪੁੱਛੋ ਵੀ ਭਾਈ ਲੈਟਰ ਲਿਖਿਆ ਤੁਸੀਂ ਇਹਨਾਂ ਦੇ ਸਪੋਰਟ ਦੇ ਹੱਕ 'ਚ? ਵੀਕਐਂਡ ਤੇ ਕੰਮ ਹੋਣਾ ਚਾਹੀਦਾ ਸੀ ਹਰਜੋਤ ਸਿੰਘ ਜੀ। ਜੇ ਨਹੀਂ ਲਿਖਿਆ ਹਜੇ ਵੀ ਲਿਖ ਕੇ ਵੱਧ ਤੋਂ ਵੱਧ ਮੇਬੀ ਤੁਸੀਂ ਦੇ ਵਿੱਚ ਜਸਮੀਤ ਕੌਰ ਬੈਂਸ ਉਹਨਾਂ ਦੇ ਆਫਿਸ ਦੇ ਨਾਲ ਜਾਂ ਐਨਾ ਕੈਬਰੇਲੋ ਜੋ ਆਫਿਸ ਆ ਉਹਨਾਂ ਦੇ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਦੇ ਸਕਦੇ ਆ। ਬਹੁਤ ਢਿੱਲੇ ਪਏ ਹੋਏ ਹੈਗੇ ਆ, ਹਮੇਸ਼ਾ ਹੀ ਜਿਹੜਾ ਆ ਧੋਖਾ ਹੁੰਦਾ ਹੈਗਾ, ਤੇ ਹਮੇਸ਼ਾ ਹੀ ਆਪਾਂ ਠੰਡੇ ਪਏ ਰਹਿੰਦੇ ਆ। ਜਦੋਂ ਸਾਰਾ ਕੁਝ ਬਿੱਲ ਬਣ ਜਾਂਦਾ ਫਿਰ ਆਪਾਂ ਰੌਲਾ ਪਾਣੇ ਹੈਗੇ ਆ। ਫੋਰਚੂਨੇਟਲੀ ਤੁਹਾਡੇ ਕੋਲ ਆਪਣਾ ਮੀਡੀਆ ਹੈਗਾ ਜਿਹੜਾ ਤੁਹਾਡੇ ਤੱਕ ਖਬਰ ਪਹੁੰਚਾ ਰਿਹਾ ਹੈਗਾ, ਨਹੀਂ ਤਾਂ ਮੈਨੂੰ ਲੱਗਦਾ ਵੀ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਣਾ ਸੀ ਵੀ ਕੀ ਹੋ ਰਿਹਾ ਹੈਗਾ। ਜੋ ਕੁਝ ਫਰੀਮੌਂਟ ਦੇ ਵਿੱਚ ਵਾਪਰਿਆ, ਉੱਥੇ ਸਕੂਲ ਬੋਰਡ ਦੀ ਮੀਟਿੰਗ ਦੇ ਵਿੱਚ ਹਿੰਦੂ ਆਰਗੇਨਾਈਜੇਸ਼ਨਾਂ ਨੇ ਕਹਿਤਾ ਵੀ ਤੁਸੀਂ ਕਾਹਤੇ ਸਿੱਖ ਸਟੱਡੀ ਜਾਂ ਤੁਸੀਂ ਐਥਨਿਕ ਸਟੱਡੀਜ਼ ਕਹਿੰਦੇ ਕਿਉਂ ਪੜਾਉਂਦੇ ਆ, ਕਿਉਂ ਪੜਾਣੇ ਆ? ਵੀ ਜਿਹੜੇ ਸਿੱਖ ਆ ਉਹ ਤਾਂ ਹਿੰਦੂ ਹੀ ਆ, ਉਹ ਸਾਰੇ ਇੰਡੀਅਨ ਹੀ ਆ, ਉਹ ਹਿੰਦੂ ਹੀ ਬਣਾ ਕੇ ਤੇ ਪੇਸ਼ ਕਰ ਰਹੇ ਆ। ਉਹ ਵੀ ਉਹ ਉੱਤੇ ਵੀ ਆਪਾਂ ਕਰਾਂਗੇ ਗੱਲਬਾਤ ਕਿਸੇ ਦਿਨ। ਅੱਜ ਨਿਆਣੇ ਇੱਥੇ ਦੇ ਫੋਰਨ ਆ, ਉਹਨਾਂ ਦਾ ਕੀ ਇੰਡੀਆ ਨਾਲ ਲੈਣਾ ਦੇਣਾ? ਉਹ ਤਾਂ ਅਮਰੀਕਨ ਸਿਟੀਜ਼ਨ ਆ, ਰਾਈਟ? ਬਹੁਤ ਸਾਰੇ ਸਿੱਖ ਅਮਰੀਕਾ 'ਚ ਬਾਹਰਲੇ ਮੁਲਕਾਂ ਤੋਂ ਆਏ ਹੋ। ਸੋ ਭਾਈ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇਈ ਜਾਂਦੇ ਆ, ਸਾਡਾ ਜੋ ਫਰਜ਼ ਹੈਗਾ ਆ, ਤੇ ਵੱਧ ਤੋਂ ਵੱਧ ਇਸ ਜਿਹੜਾ ਹਿੱਸਾ ਪਾਓ ਇਹਦੇ ਵਿੱਚ, ਇਹ ਹਿਸਟਰੀ ਬਣਨੀ ਆ। ਤੇ ਇਹਦੇ ਸੰਬੰਧ ਦੇ ਵਿੱਚ ਆਪਾਂ ਕੋਸ਼ਿਸ਼ ਵੀ ਕਰਾਂਗੇ ਸ਼ਾਮ ਨੂੰ 4 ਵਜੇ ਦੇ ਕਰੀਬ ਜਿਹੜਾ ਸ਼ੋਅ ਹੋਣਾ ਆ, ਉਹਦੇ 'ਚ ਵੀ ਡਿਟੇਲ 'ਚ ਜਿਹੜੀ ਇਨਫੋਰਮੇਸ਼ਨ ਆ ਉਹ ਸਾਂਝੀ ਕੀਤੀ ਜਾ ਸਕੇ। ਜੀ, 4 ਤੋਂ 5:30 ਵਜੇ ਦੇ ਵਿੱਚ ਜਿਹੜੇ ਪ੍ਰੋਗਰਾਮ 'ਚ ਆਪਾਂ ਇਹਦੇ ਉੱਤੇ ਵੀ ਜਿਹੜੀ ਉਹ ਚਰਚਾ ਡੈਫੀਨੇਟਲੀ ਕਰਾਂਗੇ। ਤੁਸੀਂ ਵੀ ਆਪਣੇ ਜਿਹੜੇ ਵਿਚਾਰ ਦਿਓ, ਇਹੀ ਕਰ ਲਓ। ਜੇ ਅਜੇ ਤੱਕ ਚਿੱਠੀ ਨਹੀਂ ਲਿਖੀ, ਅੱਜ ਲਿਖਾ ਕੇ ਕੱਲ ਨੂੰ ਕਮੇਟੀ ਤੋਂ ਪਹਿਲਾਂ, ਉੱਥੇ ਹੀਅਰਿੰਗ ਤੋਂ ਪਹਿਲਾਂ ਹੀ ਸਬਮਿਟ ਕਰ ਦਿਓ। ਇਹ ਸਾਰੇ ਜਣੇ ਕਰ ਦਿਓ। ਹੁਣ ਇਹ ਨਾ ਕਹੋ ਵੀ ਚਿੱਠੀ ਵੀ ਅਸੀਂ ਲਿਖ ਕੇ ਜਾ ਕੇ ਦੇ ਕੇ ਆਈਏ, ਉਹ ਤਾਂ ਹਰ ਇੱਕ ਆਰਗੇਨਾਈਜੇਸ਼ਨ ਨੂੰ ਲਿਖਣੀ ਆ। ਹੁਣ ਤੁਸੀਂ ਦੇਖੋ ਵੀ ਹੱਕ ਦੇ ਵਿੱਚ 2 ਆਰਗੇਨਾਈਜੇਸ਼ਨ ਆ ਤੇ ਆਪੋਜੀਸ਼ਨ ਦੇ ਵਿੱਚ ਜਦੋਂ ਦੇਖਦੇ ਆ ਵੀ ਇਹ ਤਾਂ 15-20 ਆ, ਉਹਨਾਂ ਕਹਿਣਾ ਯਾਰ ਕੁਛ ਨਾ ਕੁਛ ਗੜਬੜ ਤਾਂ ਨਹੀਂ ਲੱਗਦੀ ਵੀ ਇੰਨੇ ਜ਼ਿਆਦਾ ਕਿਉਂ ਵਿਰੋਧ ਜਿਹੜਾ ਹੋ ਰਿਹਾ। ਉਹ ਚਾਹੇ ਕਿਸੇ ਦੇ 10 ਮੈਂਬਰ ਹੋਣ, ਚਾਹੇ ਕਿਸੇ ਦੇ 20 ਮੈਂਬਰ ਹੋਣ, ਉਹ ਵੀ ਆਰਗੇਨਾਈਜੇਸ਼ਨ ਤੋਂ ਉਹਨਾਂ ਨੇ ਅਗਲਿਆਂ ਨੇ ਭਾਵੇਂ ਚਿੱਠੀ ਲਿਖਾ ਕੇ ਜਿਹੜੀ ਉੱਥੇ ਆਪੋਜੀਸ਼ਨ 'ਚ ਜਿਹੜੀ ਉਹ ਘਲਾ ਦਿੱਤੀ ਆ। ਸੋ ਆਪਣੀ ਸਪੋਰਟ ਵਾਲੀ ਜਿਹੜੀ ਚਿੱਠੀ ਆ, ਅੱਜ ਹਰ ਹਾਲਤ, ਹਰ ਸੂਰਤ ਈਮੇਲ ਦੇ ਜ਼ਰੀਏ ਘੱਲੋ ਜਾਂ ਜਿੱਦਾਂ ਵੀ ਘੱਲੋ। ਕੱਲ ਨੂੰ ਇਨ ਪਰਸਨ ਜਾ ਕੇ ਫੜਾਉਣੀ ਆ, ਉਹ ਫੜਾਓ। ਕੱਲ ਨੂੰ 1 ਤਰੀਕ ਨੂੰ ਮੰਗਲਵਾਰ ਨੂੰ ਸਵੇਰੇ 9:30 ਵਜੇ ਦਾ ਵਕਤ ਆ, ਤੇ ਉਸ ਤੋਂ ਪਹਿਲਾਂ ਪਹੁੰਚੋ ਸੈਕਰਾਮੈਂਟੋ ਦੇ ਵਿੱਚ, ਕੈਪੀਟਲ ਦੇ ਵਿੱਚ, ਜਿੱਥੇ ਸੈਨੇਟ ਦੀ ਇਹ ਜਿਹੜੀ ਕਮੇਟੀ ਦੀ ਜਿਹੜੀ ਹੀਅਰਿੰਗ ਹੋਣੀ ਹੈ, ਜਿਸ ਦੇ ਵਿੱਚ ਬਿੱਲ SB 509 ਦੇ ਉੱਤੇ ਜਿਹੜੀ ਚਰਚਾ ਹੋਣੀ ਆ ਵੀ ਇਸ ਨੂੰ ਕਮੇਟੀ ਦੇ ਵਿੱਚੋਂ ਪਾਸ ਕਰਕੇ ਅੱਗੇ ਸੈਨੇਟ ਦੇ ਫਲੋਰ ਦੇ ਉੱਤੇ ਘੱਲਿਆ ਜਾਵੇ ਕਿ ਨਾ ਘੱਲਿਆ ਜਾਵੇ। ਜੇ ਹੁਣ ਢਿੱਲੇ ਰਹਿ ਗਏ ਤਾਂ ਫਿਰ ਕੰਮ ਖਰਾਬ ਹੋ ਜਾਣਾ ਆ। ਇਹ ਹਮਲਾ ਅਖੀਰ ਤੱਕ ਮਾਰਨਾ ਪੈਣਾ ਆ, ਜਿੰਨੀ ਦੇਰ ਤੱਕ ਗਵਰਨਰ ਸਾਈਨ ਨਹੀਂ ਕਰ ਦਿੰਦਾ। ਕਈ ਵਾਰੀ ਆਪਾਂ ਜ਼ੋਰ ਲਵਾ ਕੇ ਇਹ ਬਿੱਲ ਪਾਸ ਕਰਾ ਲੈਂਦੇ ਆ ਤੇ ਗਵਰਨਰ ਮੁੱਕਰ ਜਾਂਦਾ ਆ। ਯਾਦ ਹੋਣਾ ਉਹ ਜਿਹੜੇ ਭਾਸ਼ਾ ਵਾਲੇ ਨੂੰ ਲੈ ਕੇ ਰੂਡੀ ਸਾਲਸ ਨੇ ਬਿੱਲ ਲਿਆਂਦਾ ਸੀ ਵੀ ਜਿੱਥੇ 3% ਤੋਂ ਵੱਧ ਪਾਪੂਲੇਸ਼ਨ ਹੈਗੀ ਆ, ਵੀ ਉੱਥੇ ਉਹਨਾਂ ਦੀ ਮਾਂ ਬੋਲੀ ਦੇ ਵਿੱਚ, ਮਾਂ ਭਾਸ਼ਾ ਦੇ ਵਿੱਚ ਸਹੂਲਤਾਂ ਪ੍ਰਦਾਨ ਕਰੋ। ਉਸ ਟਾਈਮ ਦੇ ਉੱਤੇ ਉਹ ਬਿੱਲ ਦੇ ਉੱਤੇ ਪਾਸ ਹੋਣ ਦੇ ਬਾਵਜੂਦ ਵੀ ਉਹ ਗਵਰਨਰ ਜਿਹੜਾ ਸਾਈਨ ਕਰਨ ਤੋਂ ਉਹਨੇ ਨਾ ਕਰ ਦਿੱਤੀ ਸੀ, ਵੀਟੋ ਕਰ ਦਿੱਤਾ ਸੀਗਾ। ਸੋ ਇਹ ਹਮਲਾ ਆਪਾਂ ਨੂੰ ਅਖੀਰ ਤੱਕ ਮਾਰਨਾ ਪੈਣਾ, ਜਿੰਨੀ ਦੇਰ ਤੱਕ ਇਸ ਦੇ ਵਿੱਚ ਜਿਹੜਾ ਸਾਈਨ ਆ ਉਹ ਨਹੀਂ ਹੋ ਜਾਂਦਾ ਹੈਗਾ ਗਵਰਨਰ ਦੇ ਦੁਆਰਾ। ਇੱਥੇ ਵੀ ਕਲੀਅਰ ਕਰਦੇ ਜਾਈਏ, ਬਹੁਤ ਵਾਰ ਲੋਕ ਡਰਦੇ ਰਹਿੰਦੇ, ਪਤਾ ਨਹੀਂ ਖਰੇ ਜੀ ਇੰਡੀਆ ਦੇ ਉਲਟਾ ਜੇ ਉਹ ਆ। ਇਹ ਅਮਰੀਕਨ ਸਿਟੀਜ਼ਨ ਦੀ ਸੇਫਟੀ ਤੇ ਸਿਕਿਉਰਿਟੀ ਦਾ ਇਸ਼ੂ ਆ। ਹਾਂ, ਤੁਹਾਡੇ ਸਾਰਿਆਂ ਦੇ ਹੱਕ ਦੀ ਗੱਲ ਹੈ
ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ SV 509 ਬਿੱਲ ਦੇ ਵਿੱਚ ਕਿਸੇ ਵੀ ਮੁਲਕ ਦਾ ਨਾਂ ਨਹੀਂ ਲਿਆ ਗਿਆ। ਅਮਰੀਕਨ ਸਿਟੀਜ਼ਨ ਚਾਹੇ ਉਹ ਹਿੰਦੂ ਆ, ਸਿੱਖ ਆ, ਮੁਸਲਮਾਨ ਆ, ਕ੍ਰਿਸਚੀਅਨ ਆ, ਜਿਹੜੇ ਮਰਜ਼ੀ ਮੁਲਕ ਨੂੰ ਬਿਲੋਂਗ ਕਰਦਾ ਆ, ਉਹਦੀ ਸਿਕਿਉਰਿਟੀ ਤੇ ਸੇਫਟੀ ਦੇ ਲਈ ਇਹ ਬਿੱਲ ਲਿਆਂਦਾ ਗਿਆ ਆ। ਹੁਣ ਮੈਨੂੰ ਸਮਝ ਨਹੀਂ ਆਉਂਦੇ ਵੀ ਆਪਣੇ ਜਿਹੜੇ ਇਹ ਹਿੰਦੂ ਆਰਗੇਨਾਈਜੇਸ਼ਨਸ ਆ ਇੰਨੀ ਵੱਡੀ ਗਿਣਤੀ ਦੇ ਵਿੱਚ ਕਿਉਂ ਇਹਦਾ ਜਿਹੜਾ ਵਿਰੋਧ ਕਰ ਰਹੀਆਂ ਹੈਗੀਆਂ, ਤੇ ਆਪਣੀਆਂ ਆਰਗੇਨਾਈਜੇਸ਼ਨਸ ਕਿਉਂ ਨਹੀਂ ਸਪੋਰਟ ਕਰ ਰਹੀਆਂ ਹੈਗੀਆਂ। ਜੀ ਬਿਲਕੁਲ, ਸਪੋਰਟ ਤਾਂ ਚਲੋ ਜੇ ਅੰਦਰ ਖਾਤੇ ਕਰ ਰਹੀਆਂ ਤੇ ਭਾਈ ਉਹ ਦਿਖਾ ਵੀ ਦਿਓ ਹੁਣ ਚਿੱਠੀ ਦੇ ਰੂਪ ਦੇ ਵਿੱਚ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਜ਼ਰੂਰ ਕਰੋ।